हाँ रावल राठ ते तुसीं वेख रहे हो वेले दी गल। अज दी इस बैठक विच असीं गल करांगे वज़ीर आज़म साहब वल्लों दिता गया अपोजिशन नूं ओपन चैलेंज फॉरेन फंडिंग केस दे हवाले नाल ते दूसरा शेख रशीद साहब दी ਜਿਹੜੀ ਅੱਜ ਮੀਡੀਆ ਨਾਲ ਗੱਲਬਾਤ ਹੋਈ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ, ਮੈਂ ਆਪਣੇ ਸਾਰਿਆਂ ਵੇਖਣ ਵਾਲਿਆਂ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਹੀ ਟੱਲੀ ਵੀ ਖੜਕਾ ਦੇਣ ਤਾਂ ਜੋ ਮੇਰੇ ਵਲੌਗ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਅਪਡੇਟ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਸਾਡੇ ਵਜ਼ੀਰ ਆਜ਼ਮ ਸਾਹਿਬ ਨੇ ਪਿਛਲੇ ਦਿਨੀ ਫਾਟਾ ਦੇ ਵਿੱਚ ਤਕਰੀਰ ਕਰਦੇ ਹੋਏ ਫਰਤ ਤੇ ਜਜ਼ਬਾਤ ਦੇ ਵਿੱਚ ਫਰਮਾਇਆ कि इस फॉरेन फंडिंग केस की जी कवरेज है वो लाइव होनी चाहिए है, जिस के जवाब अवामी नैशनल पार्टी पीपल्स पार्टी ते अज मुस्लिम लीग के ख्वाजा साद रफीक ने खुल के हमायत की और उन्होंने चैलेंज को एक्सैप्ट किया। पर मज़े की गल है कि मेरे वज़ीर आज़म साहब पता नहीं क्यों पिछले 6 साल तो इस गल ते पर्दा पाई बैठे रहे और कदे वो इलैक्शन कमीशन ਤੇ ਕਦੀ ਅਦਾਲਤਾਂ ਦੇ ਬੂਹੇ ਖੜਕਾਉਂਦੇ ਰਹੇ, ਜਦ ਕਿ ਬਿਲਕੁਲ ਸਿੱਧੇ ਸਾਦੇ ਔਰ ਆਸਾਨ ਜਿਹੇ ਕੇਸ ਨੂੰ ਉਲਝਾ ਕੇ ਉਹਨਾਂ ਨੇ 6 ਸਾਲ ਗੁਜ਼ਾਰ ਦਿੱਤੇ। ਉਹ ਮਜ਼ੇ ਦੀ ਗੱਲ ਹੈ ਕਿ ਉਹਨਾਂ ਦੇ ਇਸ ਬਿਆਨ ਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਛਾਤਾ ਬਰਦਾਰ ਜਿਹੜੇ ਨੇ ਉਹ ਸਲਿਪ ਆਫ ਟੰਗ ਕਰਾਰ ਦੇ ਦੇਣ ਜਾਂ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਹੋ ਜਾਣ ਜਾਂ ਉਹ ਅਪੋਜੀਸ਼ਨ ਦੇ ਉੱਤੇ ਡੰਡੇ ਲੈ ਕੇ ਸਵਾਰ ਹੋ ਜਾਣ, ਉਸ ਤੋਂ ਪਹਿਲਾਂ ਹੀ ਅੱਜ ਇਲੈਕਸ਼ਨ ਕਮਿਸ਼ਨ ਦੇ ਤਰਜਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਫਰਮਾਇਆ। ਉਹਨਾਂ ਫਾਰਨ ਫੰਡਿੰਗ ਕੇਸ ਦੇ ਹਵਾਲੇ ਨਾਲ ਸਕਰੂਟਨੀ ਕਮੇਟੀ ਦੀ ਜਿਹੜੀ ਹੈਸੀਅਤ ਹੈ ਉਸ ਨੂੰ GIT ਦੇ ਬਰਾਬਰ ਕਰਾਰ ਦਿੱਤਾ ਔਰ ਨਾਲ ਹੀ ਉਹਨਾਂ ਫਰਮਾਇਆ ਕਿ ਇਸ ਕਮੇਟੀ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਪਬਲਿਕ ਨਹੀਂ ਕੀਤਾ ਜਾ ਸਕਦਾ। ਉਹਨਾਂ ਮਜ਼ੀਦ ਵਜ਼ਾਹਤ ਫਰਮਾਈ ਕਿ ਸਕਰੂਟਨੀ ਕਮੇਟੀ ਜਿਹੜੀ ਹੈ ਉਹ ਜਿਹੜੀਆਂ ਵੀ ਸਿਫਾਰਿਸ਼ਾਂ ਇਕੱਠੀਆਂ ਕਰੇਗੀ ਇਲੈਕਸ਼ਨ ਕਮਿਸ਼ਨ ਨੂੰ ਪੇਸ਼ ਕਰੇਗੀ ਤੇ ਫਿਰ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਉੱਤੇ ਕਾਰਵਾਈ ਕਰੇਗਾ ਤੇ ਜਿਹੜੇ ਲੋਕ ਗੈਰ ਜ਼ਰੂਰੀ ਤੌਰ ਤੇ ਤਬਸਰੇ ਕਰਦੇ ਫਿਰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਹੱਥ ਹੌਲਾ ਰੱਖਣ ਜਾਂ ਇਹ ਕੰਮ ਬੰਦ ਕਰ ਦੇਣ। ਇਸ ਤੋਂ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਵਕਤ ਵਿੱਚ ਇਸ ਕੇਸ ਦੀ ਹੀਅਰਿੰਗ ਨੂੰ ਵੀ ਓਪਨ ਨਾ ਕਰਨ ਦਾ ਜਿਹੜਾ ਹੈ ਉਹ ਆਰਡਰ ਜਾਰੀ ਕਰ ਦੇਣ ਔਰ ਇਸ ਤਰ੍ਹਾਂ ਮੇਰੇ ਕਪਤਾਨ ਜਿਹੜੇ ਨੇ ਉਹਨਾਂ ਵੱਲੋਂ ਦਿੱਤਾ ਗਿਆ ਚੈਲੰਜ ਬਕਸੇ 'ਚ ਬੰਦ ਰਹਿ ਜਾਏ। ਇਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਸਹੂਲਤਕਾਰ ਵਜੋਂ ਇਸ ਹੋ ਰਹੇ ਕੇਸ ਦੀ ਓਪਨ ਹੀਅਰਿੰਗ ਤੋਂ ਇਨਕਾਰ ਕਰ ਦੇਵੇ, ਜਦਕਿ ਵਜ਼ੀਰ ਆਜ਼ਮ ਸਾਹਿਬ ਵਾਸਤੇ ਤੇ ਇਹ ਬੜਾ ਆਸਾਨ ਕੇਸ ਹੈ। ਵੈਸੇ ਵੀ ਉਹ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਵਾਹਿਦ ਫਰਦ ਨੇ ਜਿਹੜੇ ਪੱਕੇ ਇਮਾਨਦਾਰ ਨੇ, ਹਰ ਇੱਕ ਚੀਜ਼ ਦਾ ਸਬੂਤ ਰੱਖਦੇ ਨੇ ਔਰ ਹਰ ਇੱਕ ਚੀਜ਼ ਜਿਹੜੀ ਹੈ ਉਹਨਾਂ ਦੀ ਬਿਲਕੁਲ ਚਿੱਟੇ ਕਾਗਜ਼ ਵਾਂਗੂ ਹੈ, ਉਹਨਾਂ ਦਾ ਕੋਈ ਲੁਕਾ ਛੁਪਾ ਨਹੀਂ। ਉਹ ਬਜਾਏ ਇਸ ਤੇ ਕਿ ਦੂਜਿਆਂ ਨੂੰ ਚੈਲੰਜ ਕਰਨ ਦੇ ਆਪ ਹੀ TV ਦੇ ਉੱਤੇ ਬਹਿ ਜਾਣ ਔਰ ਬਹਿ ਕੇ ਇਹ ਦੱਸਣ ਲੋਕਾਂ ਨੂੰ ਕਿ ਫਲਾਣੇ ਮੁਲਕ ਦੇ ਵਿੱਚ ਇਸ ਤਰ੍ਹਾਂ ਅਸੀਂ ਫੰਡ ਰੇਜ਼ਿੰਗ ਕੀਤੀ, ਇਸ ਮੁਲਕ ਦੇ ਵਿੱਚ ਇੰਨੇ ਡਿਨਰ ਜਿਹੜੇ ਹੈ ਨੇ ਉਹ ਈਵੈਂਟ ਮੁਨੱਕਿਦ ਕੀਤੇ ਗਏ, ਉਸ ਈਵੈਂਟ ਦੇ ਵਿੱਚ ਇੰਨਾ ਪੈਸਾ ਜਿਹੜਾ ਹੈ ਉਹ ਇਕੱਠਾ ਹੋਇਆ, ਇੰਨਾ ਪੈਸਾ ਖਰਚ ਹੋਇਆ ਔਰ ਜਿਹੜਾ ਬਾਕੀ ਪੈਸਾ ਬਚਿਆ ਉਹ ਇਸ ਅਕਾਊਂਟ ਦੇ ਵਿੱਚ ਜਮ੍ਹਾਂ ਹੋਇਆ, ਉਸ ਅਕਾਊਂਟ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਫਲਾਣੇ ਅਕਾਊਂਟ ਦੇ ਵਿੱਚ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਉਹ ਪੈਸਾ PTI ਦੇ ਇੱਕ ਅਕਾਊਂਟ ਵਿੱਚ ਟ੍ਰਾਂਸਫਰ ਹੋਇਆ ਔਰ ਉਸ ਪੈਸੇ ਨੂੰ ਅਸੀਂ ਕਿਸ ਤਰ੍ਹਾਂ ਖਰਚਿਆ ਉਸ ਦਾ ਕੱਚਾ ਚੱਠਾ ਸਾਹਮਣੇ ਰੱਖ ਦੇਣ ਕਿ ਇੰਨੇ ਪੈਸੇ ਵੋਟਾਂ 'ਤੇ ਲੱਗੇ, ਇੰਨੇ ਪੈਸੇ ਜਲਸਿਆਂ 'ਤੇ ਲੱਗੇ, ਇੰਨੇ ਪੈਸਿਆਂ ਦਾ ਅਸੀਂ ਜਿਹੜਾ ਖਾਣਾ ਛਾਣਾ ਖਾਧਾ ਤੇ ਸਾਰੀ ਗੱਲ ਪੱਧਰੀ ਹੋ ਜਾਏਗੀ ਤੇ ਬਾਕੀ ਦੀਆਂ ਪਾਰਟੀਆਂ ਨੂੰ ਆਪ ਹੀ ਸ਼ਰਮ ਆਵੇਗਾ ਔਰ ਉਹਨਾਂ ਵਾਸਤੇ ਚੈਲੰਜ ਹੋਵੇਗਾ ਕਿ ਉਹ ਤੁਹਾਨੂੰ ਫਾਲੋ ਕਰਦੇ ਹੋਏ ਤੁਹਾਡੇ ਜਿਹੜੇ ਵੱਲੋਂ ਚੁੱਕੇ ਗਏ ਸਟੈਪ ਹੋਣਗੇ ਉਹਨਾਂ ਦੇ ਉੱਤੇ ਜਵਾਬ ਦੇਣ ਔਰ ਜਿਹੜਾ ਜਵਾਬ ਨਾ ਦੇ ਸਕੇ ਉਹ ਫਿਰ ਸਮਝੋ ਕਿ ਜੁਰਮਦਾਰ ਹੈ। ਪਰ ਕਹਿੰਦੇ ਨੇ ਨਾ ਕਿ ਮਨ ਹਰਾਮੀ ਤੇ ਹੁਸ਼ਤਾਂ ਦੇ ਢੇਰ ਔਰ ਯਕੀਨ ਰੱਖੋ ਕਿ ਹੋਣਾ ਕੁਝ ਵੀ ਨਹੀਂ। ਉਹ ਕਹਿੰਦੇ ਨੇ ਨਾ ਕਿ ਇਸਮ ਗੋਲ ਤੇ ਕੁਝ ਨਾ ਪੋਲ। ਸੋ ਇਸ ਤਰੀਕੇ ਨਾਲ ਇਹ ਜਿਹੜਾ ਬਿਆਨ ਹੈ ਇਹ ਵੀ ਬਿਆਨ ਹੀ ਰਹਿ ਜਾਏਗਾ ਔਰ ਨਾਲ ਹੀ ਉਹਨਾਂ ਦੇ ਵਜ਼ੀਰ ਦਾਖਲਾ ਗੇਟ ਨੰਬਰ 4 ਦੇ ਮੁਨਸ਼ੀ ਲਾਲ ਕੋਠੀ ਵਾਲੇ शेख जी ने अज फिर ऐलानिया है कि फॉरेन फंडिंग केस पनामा नंबर 2 बनन जा रहा है। मतलब है कि फ्रॉड शीट बारे जिहड़ा गंडा हो रहा सी और जिस दे बेस ते नवाज शरीफ नूं लान तान
ਕੀਤਾ ਜਾ ਰਿਹਾ ਸੀ, ਉਸ ਦੀ ਅਸਲੀਅਤ ਜਦੋਂ ਮੀਡੀਆ ਦੇ ਵਿੱਚ ਪੱਧਰੀ ਹੋਈ ਤੇ ਲੱਗਦਾ ਹੈ ਕਿ ਸਾਰੇ ਕੰਨ ਨੀਵੇਂ ਕਰਕੇ ਆਲੇ ਦੁਆਲੇ ਭੱਜ ਗਏ ਨੇ। ਉਹਨਾਂ ਦੇ ਉਸ ਫੂਕਣੇ ਚੋਂ ਹਵਾ ਨਿਕਲ ਗਈ, ਕਿਉਂਕਿ ਸਾਰਾ ਕੇਸ ਜਨਤਾ ਦੇ ਸਾਹਮਣੇ ਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਨਾਂ ਤੇ ਤਿੰਨ ਫਰਾਡ ਸ਼ੀਲਡ ਕੰਪਨੀਆਂ ਤਖਲੀਕ ਕੀਤੀਆਂ ਗਈਆਂ ਔਰ ਕਿਸ ਤਰੀਕੇ ਨਾਲ ਜੇਮਸ ਬਾਂਡ ਜਿਹੜਾ ਅਮਰੀਕਾ ਦਾ ਫਰਾਡੀ ਹੈ ਉਸਨੇ ਕਿਸ ਤਰੀਕੇ ਨਾਲ ਸ਼ੀਸ਼ੇ 'ਚ ਉਤਾਰੇ ਸਾਡੇ ਲੋਕ, ਔਰ ਫਿਰ ਮਾਲ ਬਟੋਰਨ ਵਾਸਤੇ ਇੱਕ ਤੋਂ ਬਾਅਦ ਦੂਜੀ ਔਰ ਦੂਜੀ ਤੋਂ ਬਾਅਦ ਤੀਜੀ ਕੰਪਨੀ ਬਣਾਈ ਗਈ। ਤੇ ਉਹ ਜਿਹੜਾ ਜਨਰਲ ਮਲਿਕ ਸੀ ਉਹ ਵੀ ਸਾਹਮਣੇ ਆ ਗਿਆ। ਉਹ ਇੱਕ ਜਰਨੈਲ ਦਾ ਜਵਾਈ ਹੈ, ਯਾਨੀ ਤੁਹਾਡੇ ਘਰ ਦੇ ਵਿੱਚ ਇੱਕ ਜਨਰਲ ਤੇ ਫਿਰ ਬਾਕੀ ਸਾਰੇ ਦੇ ਸਾਰੇ ਆਪਣੇ ਆਪ ਜਨਰਲ, ਔਰ ਜਨਰਲਾਂ ਵਾਲੇ ਕੰਮ ਵੀ ਸ਼ੁਰੂ ਕਰ ਦਿੰਦੇ ਨੇ। ਹੁਣ ਜਦੋਂ ਸਾਰੇ ਨੰਗੇ ਹੋ ਗਏ ਨੇ ਉਸ ਫਰਾਡ ਸ਼ੀਟ ਕੰਪਨੀ ਦੀ ਆੜ ਵਿੱਚ ਤੇ ਆਪਣੀਆਂ ਦਰੀਆਂ ਚੁੱਕ ਕੇ ਆਲੇ ਦੁਆਲੇ ਭੱਜ ਗਏ ਨੇ, ਸੋ ਹੁਣ ਨਵਾਂ ਰਾਗ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਪਹਿਲੀ ਸੁਰ ਲਾਲ ਕੋਠੀ ਵਾਲੇ ਉਸਤਾਦ ਨੇ ਮੀਡੀਆ ਦੇ ਸਾਹਮਣੇ ਬਹਿ ਕੇ ਛੇੜਿਆ ਹੈ ਕਿ ਫਾਰਨ ਫੰਡਿੰਗ ਕੇਸ ਦੂਸਰਾ ਪਨਾਮਾ ਬਣਨ ਜਾ ਰਿਹਾ ਹੈ ਤੇ ਨਵਾਜ਼ ਸ਼ਰੀਫ ਦੀਆਂ ਮਜ਼ੀਦ ਪ੍ਰਾਪਰਟੀਆਂ ਸਾਹਮਣੇ ਆਉਣ ਵਾਲੀਆਂ ਨੇ। ਭਾਈ ਪਨਾਮਾ ਦੇ ਵਿੱਚ ਜਿਹੜੀ ਪ੍ਰਾਪਰਟੀ ਸਾਹਮਣੇ ਆਈ ਸੀ ਉਸ ਦੀ ਬੁਨਿਆਦ ਦੇ ਉੱਤੇ ਤੇ ਨਵਾਜ਼ ਸ਼ਰੀਫ ਨੂੰ ਜਿਹੜਾ ਹੈ ਉਹ ਸਿਆਸਤ ਚੋਂ ਬਾਹਰ ਨਹੀਂ ਕੱਢਿਆ ਗਿਆ, ਉਹਨਾਂ ਨੂੰ ਤੇ ਅਕਾਮੇ ਦਾ ਸਹਾਰਾ ਲੈ ਕੇ ਕੱਢਿਆ ਗਿਆ। ਯਾਨੀ ਉਹ ਪਨਾਮੇ ਦੇ ਵਿੱਚ ਜੋ ਕੁਝ ਸੀ ਜਾਂ ਪ੍ਰਾਪਰਟੀਆਂ ਸੀ ਉਸ ਦੀ ਬੇਸ ਦੇ ਉੱਤੇ ਤੇ ਕੁਝ ਵੀ ਨਾ ਹੋਇਆ। ਇਹ ਨਵੀਆਂ ਪ੍ਰਾਪਰਟੀਆਂ ਜਿਹੜੀਆਂ ਸਾਹਮਣੇ ਲਿਆਂਦੀਆਂ ਜਾਣਗੀਆਂ, ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਿਛਲੇ 4-5 ਸਾਲ ਤੋਂ $1 ਅਰਬ ਦੇ ਜਿਹੜਾ ਅਕਾਊਂਟ ਹੈ ਉਸ ਦੇ ਹਵਾਲੇ ਨਾਲ ਉਸ ਨੂੰ ਖਿੱਚ ਧਰੂ ਕੇ ਲੋਕਾਂ ਦੇ ਸਾਹਮਣੇ ਲਿਆਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਅਕਾਊਂਟ ਉਸ ਹੂੜ ਮੱਤੇ ਖੋਤੇ ਵਾਂਗ ਬਣ ਗਿਆ ਹੈ ਜਿਹੜਾ ਵਾਗਾਂ ਖਿੱਚਣ ਤੋਂ ਬਾਅਦ ਵੀ ਬਾਹਰ ਨਹੀਂ ਆ ਰਿਹਾ। ਮਤਲਬ ਅੱਗੇ ਫਰਾਡ ਸ਼ੀਲਡ ਦੇ ਨਾਂ ਤੇ ਮਾਲ ਬਣਾਇਆ ਗਿਆ ਸੀ ਔਰ ਹੁਣ ਜਿਹੜਾ ਹੈ ਉਹ ਇਸ ਨਵੇਂ ਪਨਾਮਾ ਜਿਹੜਾ ਕੇਸ ਹੈ ਫਾਰਨ ਫੰਡਿੰਗ ਵਾਲਾ, ਇਸ ਦੇ ਨਾਂ ਉੱਤੇ ਮਾਲ ਬਣਾਉਣ ਵਾਸਤੇ ਪਲਾਨਿੰਗ ਕੀਤੀ ਜਾ ਰਹੀ ਹੈ। ਸ਼ੇਖੂ ਜੀ ਹੋਰਾਂ ਨੇ ਬੜੇ ਮਜ਼ੇ ਦੀ ਗੱਲ ਹੈ ਕਿ ਨਾਲ ਹੀ ਬਿਲਾਵਲ ਨੂੰ ਮਸਕਾ ਰਾਗ ਵੀ ਲਾਇਆ ਹੈ ਤੇ ਉਹਨਾਂ ਦੇ ਅੱਗੇ ਪਿੱਛੇ ਤਾੜੀਆਂ ਮਾਰਦੇ ਉਹਨਾਂ ਦਾ ਦਿਲ ਬਹਿਲਾਉਂਦੇ ਨਜ਼ਰ ਆਉਂਦੇ ਨੇ। ਹਾਲਾਂਕਿ 2 ਦਿਨ ਪਹਿਲਾਂ ਹੀ ਬਿਲਾਵਲ ਨੇ ਉਹਨਾਂ ਦੇ ਸਰਪ੍ਰਸਤਾਂ ਨੂੰ ਉਮਰਕੋਟ ਦੇ ਵਿੱਚ ਕਿਸ ਤਰ੍ਹਾਂ ਵੰਗਾਰਿਆ ਸੀ ਕਿ ਸਿੰਧ ਵਿੱਚ ਇਸਟੈਬਲਿਸ਼ਮੈਂਟ ਦੇ ਠੇਕੇ ਤੇ ਕੰਮ ਕਰਨ ਵਾਲੇ ਪੀਰਾਂ ਨੂੰ ਮੂੰਹ ਦੀ ਖਾਣੀ ਪਈ ਹੈ, ਪਰ ਸ਼ੀਦਾ ਵਿਚਾਰਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਤੇ ਨਾਲ ਹੀ ਉਹਨਾਂ ਨੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵਾਸਤੇ ਹਮਦਰਦੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੂੰ ਇੱਕ ਵਾਲੇ ਨਾਲ ਤਰਲਾ ਵੀ ਕਰ ਰਹੇ ਨੇ ਔਰ ਦੂਜੇ ਵਾਲੇ ਨਾਲ ਤਰੀਆਂ ਵੀ ਲਾ ਰਹੇ ਨੇ। ਇਹ ਲੱਗਦਾ ਹੈ ਕਿ ਸ਼ੇਖੂ ਜੂ ਨੂੰ ਗੇਟ ਨੰਬਰ 4 ਤੋਂ ਅੱਧੀਆਂ ਪਰਚੀਆਂ ਅੱਜ ਕੱਲ੍ਹ ਫੜਾਈਆਂ ਜਾ ਰਹੀਆਂ ਨੇ। ਇਹ ਵਿਚਾਰੇ ਨਹੀਂ ਜਾਣਦੇ ਕਿ ਇਹਨਾਂ ਦੇ ਵੱਡ ਵਡੇਰੇ ਡਾਇਰੈਕਟ ਜ਼ਰਦਾਰੀ ਸਾਹਿਬ ਤੇ ਲੂਣ ਲੀਗ ਨਾਲ ਮਿਹਨਤਰਲਾ ਤੇ ਕਾਰੋਬਾਰ ਦੇ ਲੈਣ ਦੇਣ ਦੀ ਧੰਦੇ ਸ਼ੁਰੂ ਕੀਤੀ ਬੈਠੇ ਨੇ। ਬਿਲਾਵਲ ਦਾ ਅੱਬਾ ਤੇ ਹਾਲੇ ਵੀ ਆਸ ਲਾ ਕੇ ਬੈਠਾ ਹੈ ਕਿ ਸ਼ਾਇਦ ਉਹ ਆਪਣੀ ਪਲਾਨਿੰਗ ਵਿੱਚ ਕਾਮਯਾਬ ਹੋ ਜਾਏਗਾ, ਪਰ ਮਰੀਮ ਦਾ ਅੱਬਾ ਇਹਨਾਂ ਢੀਠਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹਨਾਂ ਦੇ ਉੱਤੇ ਮੁਸਲਸਲ ਸ਼ੱਕ ਕਰ ਰਿਹਾ ਹੈ। ਇਹੀ ਵਜ੍ਹਾ ਹੈ ਕਿ ਇਹਨਾਂ ਦੇ ਸ਼ੇਖੂ ਸਾਹਿਬ ਦੇ ਜਿਹੜੇ ਵੱਡ ਵਡੇਰੇ ਨੇ ਉਹ ਨਾਰਾਜ਼ ਨੇ ਔਰ ਉਹਨਾਂ ਨੇ ਸ਼ੇਖੂ ਰਾਹੀਂ ਇਹ ਨਵਾਂ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਕਿ ਫਾਰਨ ਫੰਡਿੰਗ ਕੇਸ ਪਨਾਮਾ 2 ਬਣਾਉਣ ਜਾ ਰਹੇ ਨੇ। ਇਹ ਉਸੇ ਤਰ੍ਹਾਂ $1 ਅਰਬ ਅਕਾਊਂਟ ਵਾਲੀ ਢੋਲਕੀ ਹੈ ਜੋ ਇਹਨਾਂ ਦੇ ਵੱਡ ਵਡੇਰੇ ਡਾਇਰੈਕਟ ਨਵਾਜ਼ ਸ਼ਰੀਫ ਅੱਗੇ ਵਜਾਈ ਔਰ ਨਵਾਜ਼ ਸ਼ਰੀਫ ਨੇ ਆਫਰ ਕੀਤੀ ਕਿ 90% ਤੁਹਾਡਾ ਤੇ 10% ਮੇਰਾ, ਪਰ ਉਹਨਾਂ ਨੇ ਉਹ ਦਾਦ ਵਸੂਲ ਨਾ ਕੀਤੀ ਤੇ ਉਹਨਾਂ ਨੇ ਉਹ ਰਾਗ ਜਿਹੜਾ ਹੈ ਮਾਰਕੀਟ ਕਰ ਦਿੱਤਾ, ਯਾਨੀ ਪ੍ਰੋਪਗੰਡਾ ਸ਼ੁਰੂ ਹੋ ਗਿਆ, ਜਿਸ ਦੀ ਆੜ ਵਿੱਚ ਪਾਕਿਸਤਾਨ ਦਾ ਇਸ ਵਕਤ 6 ਤੋਂ 7 ਅਰਬ ਰੁਪਈਆ ਲੁੱਟ ਲਿਆ ਗਿਆ ਹੈ। ਉਸ ਦਾ ਕੋਈ ਤਜ਼ਕਰਾ ਨਹੀਂ ਕਿ ਕਿਸ ਤਰ੍ਹਾਂ ਚੁੱਪ ਚੁਪੀਤੇ ਪਾਕਿਸਤਾਨ ਤੋਂ ਇੰਗਲੈਂਡ ਮੁੰਤਕਿਲ ਕੀਤਾ ਗਿਆ ਔਰ ਉੱਥੇ ਅੱਗੇ ਆਪਣੇ ਜਿਹੜਾ ਭਾਈਵਾਲ ਸੀ ਉਸ ਦੇ ਹਵਾਲੇ ਕਰ ਦਿੱਤਾ ਗਿਆ, ਪਰ ਉਸ $1 ਅਰਬ ਅਕਾਊਂਟ ਦੇ ਸਬੂਤ ਹਾਲੇ ਤੱਕ ਪਬਲਿਕ ਨਹੀਂ ਕੀਤੇ ਜਾ ਸਕਦੇ। ਤੇ ਇੰਜੇ ਤੁਹਾਡਾ ਇਹ ਪ੍ਰਾਪਰਟੀ ਵਾਲਾ ਜਿਹੜਾ ਰਾਗ ਹੈ ਇਸ ਦੇ ਸਬੂਤ ਵੀ ਆਂਦਿਆਂ ਲੱਗਦਾ ਹੈ ਕਿ ਅਗਲੇ 2.5 ਸਾਲ ਤੁਸੀਂ ਗੁਜ਼ਾਰਨ ਵਾਸਤੇ ਇਹ ਨਵਾਂ ਰਾਗ ਜਿਹੜਾ ਹੈ ਇਹ ਇਜਾਦ ਕਰ ਲਿਆ ਹੈ ਤੇ ਤੁਸੀਂ ਇਹਦੇ ਉੱਤੇ ਆਉਣ ਵਾਲੇ ਵਕਤ ਵਿੱਚ ਲੁੱਡੀਆਂ ਪਾਣੀਆਂ ਨੇ ਔਰ ਲੋਕਾਂ ਨੇ ਸ਼ਾਇਦ ਅੱਖਾਂ ਨੂਟ ਕੇ ਤੁਹਾਡੇ ਮਗਰ ਲੁੱਡੀਆਂ ਪਾਉਂਦਿਆਂ ਰਹਿਣਾ ਹੈ, ਪਰ ਅਸਲ ਗੇਮ ਸਾਹਮਣੇ ਕਦੇ ਨਹੀਂ ਆਣੀ। ਮੇਰੇ ਲੋਕ ਭੋਲੇ ਨੇ, ਉਹ ਇਸ ਕਰਪਸ਼ਨ ਵਾਲੀ
ਤਸਬੀਹ ਨੂੰ ਰੋਲਦੇ ਰਹਿੰਦੇ ਨੇ ਔਰ ਤੁਹਾਡੀਆਂ ਇਹਨਾਂ ਜਿਹੜੀਆਂ ਬੇਸੁਰੀਆਂ ਰਾਗਾਂ ਨੇ ਇਹਨਾਂ ਨੂੰ ਸੁਣ ਕੇ ਤੁਹਾਡਾ ਵੀ ਟਾਈਮ ਲੰਘ ਰਿਹਾ ਹੈ ਔਰ ਲੋਕਾਂ ਦਾ ਵੀ, ਲੇਕਿਨ ਤਬਾਹ ਮੇਰਾ ਮੁਲਕ ਹੋ ਰਿਹਾ। ਸੋ ਆਪਣੇ ਮੁਲਕ ਦੇ ਨਾਲ ਖੇਡਣਾ ਛੱਡ ਦਿਓ। ਹਕੀਕਤ ਦੇ ਵਿੱਚ ਆਪਣੀਆਂ ਉਹਨਾਂ ਆਈਨੀ ਹੱਦਾਂ ਦੇ ਅੰਦਰ ਵਾਪਸ ਤੁਰ ਜਾਓ ਤਾਂ ਕਿ ਲੋਕਾਂ ਨੂੰ ਵੀ ਸਕੂਨ ਮਿਲੇ ਔਰ ਮੇਰੇ ਮੁਲਕ ਦਾ ਨਾਂ ਵੀ ਬਾਕੀ ਦੁਨੀਆ ਦੇ ਵਿੱਚ ਇੱਜ਼ਤ ਤੇ ਮਾਣ ਨਾਲ ਲਿਆ ਜਾਣ ਲੱਗ ਪਵੇ। ਸਾਨੂੰ ਕੋਈ ਡੀਪ ਸਟੇਟ ਦਾ ਤਾਨਾ ਨਾ ਦੇਵੇ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।